ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 17 ਨਵੰਬਰ 2023 2 ਮਗਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ ਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਆਪਾਂ ਵਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਜੀ, ਗੱਲ ਕਰੀਏ ਮਨਜਿੰਦਰ ਸਿੰਘ ਸਿਰਸਾ ਦੀ। ਸਿਰਸਾ ਦੇ ਹੱਕ ਦੇ ਵਿੱਚ ਹੁਣ RSS ਨਿਤਰੀ ਹੈ ਜੀ। ਦੇਖੋ, ਇਹ ਪਿਛਲੇ ਦਿਨਾਂ ਦਾ ਰੌਲਾ ਪੈਣ ਡਿਆ ਵਾ ਜੀ ਰੌਲਾ ਪੈਂਦਾ ਪਿਆ ਤੋਮਰ ਦੇ ਮੁੰਡੇ ਦੀ ਵੀਡੀਓ ਤੋਂ। ਪਹਿਲਾਂ ਇੱਕ ਵੀਡੀਓ ਆਈ ਸੀ, ਫਿਰ ਦੂਜੀ ਆਈ। ਉਸ ਤੋਂ ਬਾਅਦ ਫਿਰ ਕੈਨੇਡਾ 'ਚ ਬੈਠੇ ਜਗਮਨਦੀਪ ਸਿੰਘ ਸਾਹਮਣੇ ਆ ਗਏ। ਜੀ ਉਹਨਾਂ ਦੇ ਖੁਲਾਸਿਆਂ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਬਹੁਤ ਬੁਰੀ ਤਰ੍ਹਾਂ ਘਿਰ ਗਿਆ ਸੀ, ਕਿਉਂਕਿ ਦੋਸ਼ ਕਥਿਤ ਤੌਰ ਤੇ ਇਹ ਸੀਗਾ ਕਿ ਇਹਨਾਂ ਨੇ ਪੈਸੇ ਕਮਾਏ ਨੇ। ਤੇ ਜਾਨੀ ਜਦੋਂ ਇਹ ਦਿੱਲੀ ਕਮੇਟੀ ਦੇ ਅਹੁਦੇਦਾਰ ਸੀਗੇ, ਜੀ ਉਸ ਤੋਂ ਬਾਅਦ ਇਹ ਬੈਕਫੁੱਟ ਤੇ ਚਲੇ ਗਏ। ਅੱਜ ਸਰਨਾ ਬ੍ਰਦਰਸ ਨੇ ਵੀ ਇਹਨਾਂ ਦੇ ਖਿਲਾਫ ਇੱਕ PC ਕੀਤੀ ਆ। ਇਸ ਤੋਂ ਇਲਾਵਾ ਸਿਰਸਾ ਸਾਹਿਬ ਕਹਿੰਦੇ ਸਨ ਕਿ ਦੇਖੋ, ਇਹ ਸਾਡੇ ਧਾਰਮਿਕ ਸਥਾਨਾਂ ਨੂੰ ਬਦਨਾਮ ਕਰਨ ਦਾ ਕੁਝ ਹੀ ਯਤਨ ਹੈ। ਮੈਂ ਕਾਂਗਰਸ ਦੇ ਖਿਲਾਫ ਲੜਦਾ ਵਾਂ, ਇਸੇ ਕਰਕੇ ਮੇਰੇ ਨਾਲ ਰਾਜਨੀਤੀ ਹੋ ਰਹੀ ਆ। ਅੱਜ RP ਸਿੰਘ ਜਿਹੜੇ ਰਾਸ਼ਟਰੀ ਸਿੱਖ ਸੰਗਤ ਵਾਲੇ ਆ, ਯਾਨੀ RSS ਦੇ ਇੱਕ ਅਹਿਮ ਲੀਡਰ ਹੈ, ਉਹ ਵੀ ਇਸ ਹੱਕ ਦੇ ਵਿੱਚ ਮਿੱਤਰ ਹੈ। ਉਹ ਕਹਿੰਦੇ ਜੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਦਾ ਸਾਲਾਨਾ ਆਡਿਟ ਹੁੰਦਾ। ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੋਵੇ ਤੇ ਉਹ RTI ਰਾਹੀਂ ਜਾਣਕਾਰੀ ਲੈ ਸਕਦਾ ਹੈ। ਹੁਣ ਵੇਖੋ, ਬੜੀ ਸਿੰਪਲ ਜੀ ਗੱਲ ਆ, ਜੇ ਇਹਨੂੰ ਮੈਂ ਬਹੁਤਾ ਲਮਕਾਵਾਂ ਨਾ, ਮਸਲਾ ਸੀ ਤੋਮਰ ਦਾ। ਫਰਜ਼ ਕਰੋ ਕਿ ਜੇ ਤੋਮਰ ਦੇ ਨਾਲ ਕੋਈ ਗੇਮ ਲੱਗੀ ਆ, ਉਹਦੇ ਮੁੰਡੇ ਨੇ ਇਹਦੇ ਤੇ ਪਹਿਲੀ ਜਿਹੜੀ ਵੀਡੀਓ ਸੀ ਉਹਦੇ ਤੇ FIR ਦਿੱਤੀ ਹੋਈ ਆ। FIR ਦਿੱਤੀ ਹੈ ਕਿ ਫੈਬਰੀਕੇਟਡ ਹੈ। ਫੈਬਰੀਕੇਟਡ ਮਤਲਬ ਹੁੰਦਾ ਕਿ ਛੇੜਛਾੜ। ਇਹ ਨਹੀਂ ਉਹਨੇ ਆਖਿਆ ਕਿ ਵੀਡੀਓ ਮੇਰੀ ਹੈ ਹੀ ਨਹੀਂ ਹੈ ਜੀ। ਦੂਸਰੀ ਗੱਲ, ਉਹ ਤੋਂ ਜਾਂਚ ਸ਼ੁਰੂ ਹੁੰਦੀ ਆ ਤੇ ਜਾਂਚ ਗਾਂ ਅਗਲੇ ਸਿਰੇ ਤੱਕ ਖੜਨੀ ਹੁੰਦੀ ਹੈ ਏਜੰਸੀਆਂ ਨੇ। ਮਸਲਾ ਤੇ ਇਹ ਹੈ ਕਿ ਦੂਜੀ ਵੀਡੀਓ, ਹੁਣ ਜੇ ਮੰਨ ਲਓ ਕਿਸੇ ਸਾਜ਼ਿਸ਼ ਕੀਤੀ ਆ, ਤੋਮਰ ਕਿਉਂਕਿ ਮੁੱਖ ਮੰਤਰੀ ਦੀ ਦਾਅਵੇਦਾਰੀ ਠੋਕ ਰਹੇ ਸਨ, ਉੱਥੇ ਮੱਧ ਪ੍ਰਦੇਸ਼ ਤੋਂ ਇਲੈਕਸ਼ਨ ਲੜ ਰਹੇ ਨੇ, ਹੋ ਸਕਦਾ ਕੋਈ ਤੁਹਾਡੇ ਵਿੱਚੋਂ ਕੋਈ ਬੈਂਡ ਵਜਾ ਗਿਆ ਹੋਵੇ। ਇਹ ਰਾਜਨੀਤੀ ਹੈ ਜੀ। ਪਰ ਇਹਦਾ ਨਿਪਟਾਰਾ ਨਾ ਤੁਸੀਂ ਕਰ ਸਕਦੇ US ਬੈਠੇ, ਨਾ ਮੈਂ ਕਰ ਸਕਦਾ, ਨਾ ਕੋਈ ਕੈਨੇਡਾ ਬੈਠਾ ਕਰ ਸਕਦਾ ਹੈ। ਇਹ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਕਰ ਸਕਦਾ ਹੈ ਜੀ। ਪਰ ਜਾਂਚ ਪੜਤਾਲ ਦਾ ਮਸਲਾ ਹੀ ਹੈ ਨਹੀਂ। ਅਸੀਂ ਕਈ ਦਿਨ ਤੋਂ ਕਹਿ ਰਿਹਾ ਮੈਂ ਕਿ ਜਾਂਚ ਪੜਤਾਲ ਦੀ ਤਾਂ ਕੋਈ ਗੱਲ ਨਹੀਂ ਕਰਦਾ। ਤੇ ਕਮਾਲ ਦੀ ਗੱਲ ਆ ਕਿ ਜਿਸ ਮੰਤਰੀ ਨੇ ਕਿਸਾਨਾਂ ਨੂੰ, ਖਾਸ ਤੌਰ ਤੇ ਸਿੱਖਾਂ ਨੂੰ, ਬਹੁਤ ਤੁਹਾਨੂੰ ਪਤਾ ਨਾ ਕਿ ਕਿਸ ਤਰ੍ਹਾਂ ਦਾ ਵਤੀਰਾ ਅਖਤਿਆਰ ਕਰਕੇ ਤੰਗ ਪਰੇਸ਼ਾਨ ਕੀਤਾ, ਅੱਜ ਉਸ ਮੰਤਰੀ ਤੇ ਜਿਹੜੀ ਗਾਜ ਡਿੱਗਣੀ ਚਾਹੀਦੀ ਸੀ ਜਾਂ ਜਿਹੜੀਆਂ ਗੱਲਾਂ ਦਾ ਜਵਾਬ ਉਹਨੂੰ ਦੇਣਾ ਚਾਹੀਦਾ ਸੀ, ਉਹਦੀ ਥਾਂ ਤੇ ਸਿੱਖ ਆਪਸ ਦੇ ਵਿੱਚ ਇਹ ਵੇਖੋ ਕਹਾਣੀ ਕੀ ਆ। ਸੋ ਗੱਲ ਤੇ ਇਹ ਆ ਕਿ ਭਾਈ ਉੱਥੇ ਜੇ ਗੇਮ ਲੱਗੀ ਹੈ ਤੇ ਗੇਮ ਕਿਉਂਕਿ ਸਰਕਾਰ ਤੇ ਮੱਧ ਪ੍ਰਦੇਸ਼ ਦੇ ਵਿੱਚ ਤੁਹਾਡੀ ਹੈ। ਜੇ ਕਿਸੇ ਨੇ ਮਤਲਬ ਕਿ ਜੇ ਰਾਹੁਲ ਗਾਂਧੀ ਨੇ ਜਾਂ ਕਿਸੇ ਹੋਰ ਲੀਡਰ ਨੇ ਕੋਈ ਵੀਡੀਓ ਫੈਬਰੀਕੇਟਡ ਕੀਤੀ ਆ ਤੇ ਤੁਸੀਂ ਹੁਣ ਤੱਕ ਛੱਡਣਾ ਸੀ ਉਹਨੂੰ? ਉਹ ਬੰਦਾ ਲੱਭੋ। ਉਹ ਗੱਲ ਤੇ ਇਹ ਹੈ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਪਤਾ ਨਹੀਂ ਕਿਉਂ ਗੱਲ ਇੱਧਰ ਦੀ ਤੁਰਦੀ ਕਿੱਥੋਂ ਤੱਕ ਚਲੇਗੀ। ਜੇ ਜਾਂਚ ਪੜਤਾਲ ਸ਼ੁਰੂ ਹੋਏਗੀ ਤੇ ਫੇਰ ਹੀ ਪਤਾ ਲੱਗਣਾ ਨਾ, ਜੋ ਕੈਨੇਡਾ 'ਚ ਦੋਸ਼ ਲੱਗੇ ਆ ਕਿ ਉਹ ਸੱਚੇ ਆ ਜਾਂ ਜਿਹੜੀ ਵੀਡੀਓ ਆ ਕਿ ਉਹ ਸੱਚੀ ਆ। ਜਾਂਚ ਪੜਤਾਲ ਦੀ ਤੇ ਇੱਥੇ ਕੋਈ ਗੱਲ ਹੀ ਨਹੀਂ ਕਰਨ ਡਿਆ।
ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਚੰਡੀਗੜ੍ਹ ਦੇ ਵਿੱਚ ਸਕੂਲੀ ਦਾਖਲਿਆਂ ਤੇ ਘਮਸਾਨ ਮਚਿਆ ਜੀ। ਦੇਖੋ, ਚੰਡੀਗੜ੍ਹ ਦੇ ਵਿੱਚ ਇੱਕ ਮੀਡੀਆ ਰਿਪੋਰਟ ਆਈ ਸੀਗੀ, ਜਿਹਦੇ ਆਧਾਰ ਤੇ ਅੱਜ ਰਾਜਨੀਤੀ ਜਿਹੜੀ ਆ ਉਹ ਬਹੁਤ ਉਬਾਲੇ ਖਾਣ ਰਹੀ ਆ। ਇਹਦੇ ਵਿੱਚ ਕੀ ਹੋਇਆ ਕਿ ਚੰਡੀਗੜ੍ਹ ਸਕੂਲਾਂ ਦੇ ਵਿੱਚ ਐਡਮਿਸ਼ਨ ਤੇ ਜਿਹੜਾ ਘਮਸਾਨ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਬਾਹਰਲੇ ਬੱਚੇ ਆ, ਉਹਨਾਂ ਦੇ ਦਾਖਲੇ ਜਿਹੜੇ ਆ ਉਹ ਰੋਕ ਦਿੱਤੇ ਜਾਣਗੇ। ਜੀ। ਮਤਲਬ ਕਿ ਮੋਹਾਲੀ ਤੇ ਪੰਚਕੂਲਾ ਦੇ ਵੱਲੋਂ ਜੋ ਬਾਹਰ ਦੇ ਬੱਚੇ ਆਉਂਦੇ ਆ, ਤੇ ਉਹਨਾਂ ਦੇ ਦਾਖਲੇ ਜਿਹੜੇ ਰੋਕੇ ਗਏ ਆ, ਉਹ ਮਤਲਬ ਕਿ ਮੁੱਦਾ ਜਿਹੜਾ ਉਹ ਚੱਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ, ਕਿ ਚੰਡੀਗੜ੍ਹ ਤੋਂ ਇਲਾਵਾ ਜਿਹੜੇ ਬਾਹਰ ਦੇ ਬੱਚੇ ਉਹਨਾਂ ਦੇ ਦਾਖਲੇ ਜਿਹੜੇ ਉਹ ਨਹੀਂ ਹੋ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਚੋਂ ਬਾਹਰ ਦੇ ਬੱਚਿਆਂ ਦਾ ਦਾਖਲਾ ਬੰਦ ਕਰ ਦਿੱਤਾ, ਯਾਨੀ ਮੋਹਾਲੀ ਤੇ ਪੰਚਕੂਲਾ ਚੋਂ ਵੀ ਜਿਹੜੇ ਬੱਚੇ ਹੋਣਗੇ ਉਹਨਾਂ ਦਾ ਵੀ ਦਾਖਲਾ ਜਿਹੜਾ ਉਹ ਨਹੀਂ ਹੋਏਗਾ। ਤੁਸੀਂ ਹਿਸਾਬ ਲਾ ਲਓ, ਕਿਉਂਕਿ ਬਹੁਤ ਸਾਰੇ ਬੱਚੇ ਆਪਣੇ ਇਸ ਤਰ੍ਹਾਂ ਦੇ ਆ ਨਾ, ਮੋਹਾਲੀ ਦੇ ਬੱਚੇ ਚੰਡੀਗੜ੍ਹ ਚ ਪੜ੍ਹਦੇ ਨੇ। ਤੇ ਹੁਣ ਇਹਦੇ ਚ ਜੋ ਕਹਿ ਲਓ ਕਿ ਜਿਹੜੇ ਡਾਇਰੈਕਟਰ ਨੇ ਉੱਥੋਂ ਦੇ ਚੰਡੀਗੜ੍ਹ ਸਿੱਖਿਆ ਮਹਿਕਮੇ ਦੇ, ਉਹ ਹੈਗੇ ਆ HSP ਬਰਾੜ। ਉਹ ਕਹਿੰਦੇ ਕਿ ਚੰਡੀਗੜ੍ਹ ਦੀ ਸਿੱਖਿਆ ਨੀਤੀ ਦੇ ਵਿੱਚ ਕੋਈ ਬਦਲਾਅ ਕੀਤਾ ਹੀ ਨਹੀਂ ਗਿਆ। ਜੋ ਸਿੱਖਿਆ ਨੀਤੀ 2020 ਤੋਂ ਚੱਲੀ ਆ ਰਹੀ ਹੈ, ਉਸ ਦੇ ਤਹਿਤ ਹੀ ਦਾਖਲੇ ਕੀਤੇ ਜਾਣਗੇ। ਜੋ ਵੀ ਬੱਚਾ ਪਾਲਿਸੀ ਦੇ ਤਹਿਤ ਯੋਗ ਹੋਏਗਾ, ਉਹਨੂੰ ਚੰਡੀਗੜ੍ਹ ਚ ਦਾਖਲਾ ਮਿਲੇਗਾ ਜੀ। ਯਾਨੀ ਮਤਲਬ ਕਿ ਰਾਜਾ ਵੜਿੰਗ ਨੇ ਇਹਦੇ ਤੇ ਕਾਫੀ ਅੱਜ ਕਹਿ ਲਓ ਕਿ ਹਾਹਲਾ ਕੀਤਾ, ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਇਹਦੇ ਤੇ। ਪਰ ਗੱਲ ਇਹ ਹੈ ਕਿ ਐਸਾ ਜਿਵੇਂ ਹੁਣ ਇਹਨਾਂ ਨੇ ਨੁਕਤਾ ਚੁੱਕਿਆ ਰਾਜਾ ਵੜਿੰਗ ਨੇ ਕਿ ਚੰਡੀਗੜ੍ਹ ਦੇ ਵਿੱਚ ਬਈ ਸਾਡੇ ਬੱਚਿਆਂ ਦਾ ਦਾਖਲਾ ਕਿਉਂ ਨਹੀਂ। ਪਰ ਜੇ ਹੁਣ ਆਪਾਂ ਆਫੀਸ਼ੀਅਲੀ ਇਹ ਵਰਸ਼ਨ ਮੰਨੀਏ ਤਾਂ ਉਹ ਕਹਿ ਰਹੇ ਕਿ ਕੋਈ ਬਦਲਾਅ ਹੋਇਆ ਹੀ ਨਹੀਂ। ਪਰ ਫਿਰ ਗੱਲ ਇਹ ਹੈ ਕਿ ਇਸ ਮੀਡੀਆ ਰਿਪੋਰਟ ਦਾ ਜਿਹੜਾ ਸੋਰਸ ਹੈ ਕੀ ਹੋ ਸਕਦਾ, ਕਾਹਤੋਂ ਇਸ ਤਰ੍ਹਾਂ ਦੀ ਗੱਲ ਫੈਲੀ ਹੈ, ਕਿਉਂਕਿ ਇਹਦੇ ਤੇ ਘਮਸਾਨ ਮਚ ਗਿਆ ਪੂਰਾ ਇਹ ਲਵੇ ਪਿਆ। ਤਾਂ ਆਫੀਸ਼ੀਅਲੀ ਇਹਨਾਂ ਨੂੰ ਫਿਰ ਦੱਸਣਾ ਪਿਆ, ਕਿਉਂਕਿ ਜੇ ਵੇਖੀਏ ਆਪਾਂ ਤਾਂ 40% ਘੱਟੋ ਘੱਟ ਜਿਹੜੇ ਬੱਚੇ ਨੇ ਨਾ, ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਧਰੋਂ ਹੀ ਆਉਂਦੇ ਆ, ਮੋਹਾਲੀ ਤੇ ਪੰਚਕੂਲਾ ਚ। ਤਾਂ ਤੁਸੀਂ ਹਿਸਾਬ ਲਾ ਲਓ ਨਾ ਕਿ ਜਿੱਥੇ 40% ਬੱਚੇ, ਯਾਨੀ ਟੋਟਲ ਜਿਹੜੀ ਸਕੂਲੀ ਸਟਰੈਂਥ ਹੈ ਉਹਦਾ 40% ਜਿਹੜਾ ਆਉਂਦਾ ਹੀ ਬਾਹਰਲੇ ਬੱਚਿਆਂ ਦਾ, ਤਾਂ ਉਹ ਤਾਂ ਫਿਰ ਮਾਪੇ ਚਿੰਤਾ ਚ ਡੁੱਬ ਗਏ ਹੋਣੇ। ਤਾਂ ਜੇ ਉਹ ਮੀਡੀਆ ਰਿਪੋਰਟ ਨੇ ਰਿਪੋਰਟਿੰਗ ਗਲਤ ਕੀਤੀ ਆ, ਮੀਡੀਆ ਅਦਾਰੇ ਨੇ ਰਿਪੋਰਟਿੰਗ ਗਲਤ ਕੀਤੀ ਆ, ਤਾਂ ਮੈਨੂੰ ਲੱਗਦਾ ਕਿ ਉਹਦੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਕਸ਼ਨ ਲੈਣਾ ਚਾਹੀਦਾ ਹੈ। ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ, ਸਰਕਾਰ ਦਾ ਐਲਾਨ ਹੈ ਕਿ ਕੰਮ ਘਰਾਂ ਦੇ ਵਿੱਚ ਹੋਣਗੇ ਜੀ। ਹਾਂਜੀ ਬਿਲਕੁਲ, ਅੱਜ ਮਾਨ ਸਾਹਿਬ ਨੇ ਐਲਾਨ ਕੀਤਾ 2 ਟੂ ਸਟੈਪ, ਸ਼ਾਇਦ ਇਹਨਾਂ ਨੇ ਪਤਾ ਨਹੀਂ ਸਟੈਪ ਤੋਂ ਦੂਰ ਇਹੋ ਜਿਹੀ ਕੋਈ ਗੱਲ ਕਹੀ ਆ, ਮੈਨੂੰ ਤੇ ਅੰਗਰੇਜ਼ੀ ਇੰਨੀ ਆਉਂਦੀ ਨਹੀਂ ਆ। ਪਰ ਉਹਦੇ ਚ ਇਹੀ ਆ ਵੀ ਸਾਰਾ ਕੁਝ ਜਿਹੜਾ ਤੁਹਾਡੇ ਕੰਮਾਂ ਕਾਰਾਂ ਦਾ ਜਿਹੜਾ ਸਿਲਸਿਲਾ ਚੱਲਦਾ ਹੈ ਦਫ਼ਤਰਾਂ ਦੇ ਵਿੱਚ, ਬਈ ਉਹ ਘਰ ਦੇ ਵਿੱਚ ਹੀ ਹੋ ਜਾਊਗਾ। ਇੱਕ ਘਰ ਘਰ ਚ ਕਹਿੰਦੇ ਕੋਈ ਆਟਾ ਵੀ ਤੁਹਾਨੂੰ ਪਹੁੰਚਾ ਦੇਵਾਂਗੇ। ਮਤਲਬ ਕਿ ਹੁਣ ਅੱਗੇ ਕਣਕ ਆਉਂਦੀ ਸੀ ਤੇ ਕਣਕ ਚੁੱਕ ਕੇ ਲਿਆਉਣੀ ਪੈਂਦੀ ਸੀ, ਕਹਿੰਦੇ ਚੁੱਕਣ ਚੁਕਾਉਣ ਦਾ ਵੀ ਕੰਮ ਜਿਹੜਾ ਹੈ ਉਹ ਐਵੇਂ ਤੁਸੀਂ ਕਾਰਾਂ ਚ ਲਾਦੇ ਫਿਰੋ, ਟਰੈਕਟਰਾਂ ਤੇ ਲਾਦੇ ਫਿਰੋ, ਕਣਕ ਛੱਡੋ ਆਟਾ ਹੀ ਤੁਹਾਡੇ ਘਰੇ ਉੱਥੇ ਛੱਡ ਜਾ ਕਰਾਂਗੇ। ਤੇ ਮੈਂ ਤੇ ਅੱਗੇ ਪਿਆ ਸੋਚਦਾ ਸਾਂ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਾਰਟੀ ਆ ਕੇ ਕਹਿ ਦੇਵੇ ਕਿ ਇੱਕ ਇੱਕ ਬੰਦਾ ਤੁਹਾਡੇ ਘਰ ਦੇ ਗੇਟ ਦੇ ਅੱਗੇ ਠੱਲ ਦਿਆ ਕਰਾਂਗੇ, ਜਿਵੇਂ ਖਾਣਾ ਤਿਆਰ ਹੋ ਕੇ ਟੱਲੀ ਵੱਜਿਆ ਕਰੇਗੀ, ਇੱਕ ਘੰਟੀ ਬੰਨਿਆ ਕਰਾਂਗੇ, ਉਸ ਘੰਟੀ ਤੇ ਟੰਨਨ ਹੁੰਦਿਆਂ ਦੇ ਨਾਲ ਹੀ ਉਹ ਬੰਦਾ ਭੱਜ ਕੇ ਤੁਹਾਡੀਆਂ ਥਾਲੀਆਂ ਨੂੰ ਪਵੇਗਾ, ਤੇ ਜਿੱਥੇ ਰੋਟੀਆਂ ਪਈਆਂ ਹੋਣਗੀਆਂ 4-4 ਉਹਦੀਆਂ ਬੁਰਕੀਆਂ ਕਰਕੇ ਤੁਹਾਡੇ ਮੂੰਹ ਦੇ ਵਿੱਚ ਵੀ ਤੁੰਨ ਜਾਇਆ ਕਰੇਗਾ। ਸੋ ਐਸਾ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਯਾਨੀ ਇਹਨਾਂ ਨੇ 2 ਇਹ ਸਕੀਮਾਂ ਦਾ ਐਲਾਨ ਕੀਤਾ ਕਿ ਦੋਵੇਂ ਸਕੀਮਾਂ ਗੁਰਪੁਰਬ ਤੋਂ ਲਾਗੂ ਹੋ ਜਾਣਗੀਆਂ। ਤਾਂ ਦੇਖੋ, ਜਿੱਥੋਂ ਤੱਕ ਆਟਾ ਵਾਲਾ ਮਾਮਲਾ, ਆਟਾ ਤੇ ਕਿਸੇ ਨੇ ਮੰਗਿਆ ਹੀ ਨਹੀਂ ਸੀ ਕਿ ਸਾਨੂੰ ਪੀ ਕੇ ਆਟਾ ਘਰ 'ਚ ਛੱਡ ਕੇ ਜਾਓ, ਪਤਾ ਨਹੀਂ ਕਿਉਂ, ਕਿਉਂਕਿ ਇਹ ਵੀ ਦਿੱਲੀ ਵਾਲਿਆਂ ਦੀ, ਇਹਨਾਂ ਨੇ ਦਿੱਲੀ ਦੇ ਵਿੱਚ ਇਹੀ ਯੋਜਨਾ ਲਾਗੂ ਕਰਨ ਦਾ ਯਤਨ ਕੀਤਾ ਸੀ, ਤਾਂ ਦਿੱਲੀ ਵਾਲੀ ਆਕਾਂਖਿਆ ਅਧੂਰੀ ਰਹਿ ਗਈ ਸੀ। ਫਿਰ ਇਹਨਾਂ ਨੇ ਪਿਛਲੇ ਅਕਤੂਬਰ 'ਚ ਯਤਨ ਕੀਤਾ ਸੀ, ਤਾਂ ਅਕਤੂਬਰ ਦੇ ਵਿੱਚ ਹਾਈ ਕੋਰਟ 'ਚ ਮਾਮਲਾ ਗਿਆ ਤੇ ਉੱਥੇ ਗੱਡੀਆਂ ਰਹਿ ਗਏ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿਹੜੀਆਂ 2 ਸਕੀਮਾਂ, ਦੋਨਾਂ ਸਕੀਮਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਥੋੜੀ ਜਿਹੀ ਇਹਨਾਂ ਨੂੰ ਸੋਚ ਵਿਚਾਰ ਲੈਣਾ ਚਾਹੀਦੀ ਹੈ ਗੱਲ, ਕਿਉਂਕਿ ਯੂ ਟਰਨ ਬਹੁਤ ਜਲਦੀ ਵੱਜਦਾ ਹੁੰਦਾ। ਤਾਂ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਹੈ, ਡੀਪੂ ਹੋਲਡਰ ਫੇਰ ਜਾ ਰਹੇ ਨੇ, ਹਾਈ ਕੋਰਟ, ਕਹਿੰਦੇ ਮੁੜ ਵੀ ਅਸੀਂ ਚੜ ਜਾਾਂਗੇ ਪੌੜੀਆਂ, ਸਾਨੂੰ ਕੀ ਫਰਕ ਪੈਂਦਾ। ਤਾਂ ਅਗਲੇ ਹਫ਼ਤੇ ਵਿੱਚ ਜੇ ਮੰਨ ਲਓ ਹਾਈ ਕੋਰਟ ਦੇ ਵਿੱਚ ਸਟੇ ਆ ਗਿਆ ਸਰਕਾਰੀ ਸਕੀਮ ਤੇ, ਤਾਂ ਕਿੱਡੀ ਫਜ਼ੀਅਤ ਵਾਲੀ ਗੱਲ ਹੈ, ਕਿਉਂਕਿ ਪਿਛਲੇ 20 ਅਕਤੂਬਰ ਦੇ ਵਿੱਚ ਇਸੇ ਤਰ੍ਹਾਂ ਸਟੇ ਹੋ ਗਿਆ ਸੀਗਾ। ਕਿਉਂਕਿ ਡੀਪੂ ਹੋਲਡਰ ਜਿਹੜੇ ਆ ਉਹ ਦਿੱਲੀ ਦਾ ਜਾ ਕੇ ਉੱਥੇ ਦੇ ਦਿੰਦੇ ਆ ਨਾ, ਐਗਜ਼ਾਮਪਲ ਕੇ ਵੇਖ ਲਓ ਜੀ ਉੱਥੇ ਕੀ ਹੋਇਆ। ਤੇ ਦੂਜੀ ਗੱਲ ਆ ਕਿ ਇਹ ਤੇ ਕਹਿੰਦੇ ਸਨ ਕਿ ਘਰ ਘਰ ਆ ਕੇ ਬੇਦਕਾਰੀ ਰਜਿਸਟਰੀ ਕਰ ਜਾਣਗੇ, ਮਾਨ ਸਾਹਿਬ ਨੇ ਕਿਹਾ ਸੀ ਔਨ ਰਿਕਾਰਡ ਹੈ।
ਇਹਨਾਂ ਨੇ ਤੇ ਕਿਹਾ ਸੀਗਾ ਕਿ ਅਧਿਕਾਰੀ ਪਿੰਡਾਂ 'ਚ ਜਾਣਗੇ। ਤੁਸੀਂ ਮੈਨੂੰ ਦੱਸੋ ਕਿ 2 ਵਾਰੀ 3 ਵਾਰੀ ਇਹਨਾਂ ਨੇ ਰਿਮਾਈਂਡਰ ਵੀ ਕੱਢ ਦਿੱਤੇ, ਕਿਹੜੇ ਅਧਿਕਾਰੀ ਪਿੰਡਾਂ 'ਚ ਆ ਕੇ ਕਿਸੇ ਦੀ ਬੰਬੀ ਤੇ ਬੈਠੇ ਹੋਣ ਕਿ ਆ ਜਾਓ ਇੱਥੇ ਤੁਸੀਂ ਜਿਹੜੇ ਖੇਤਾਂ 'ਚ ਕੰਮ ਕਰਦੇ ਹੋ, ਆਓ ਕੋਈ ਸਮੱਸਿਆ ਹੈਗੀ ਆ। ਸੋ ਇਸ ਕਰਕੇ ਗੱਲ ਉਨੀ ਕੁ ਕਰੋ ਜਿੰਨੀ ਕੁ ਤੁਸੀਂ ਪੂਰਾ ਕਰ ਸਕਦੇ ਹੋ। ਮਸਲਾ ਤੇ ਇਹ ਆ ਕਿ ਘੱਟੋ ਘੱਟ ਮੈਂ ਤੇ ਇਹ ਕਹਿੰਦਾ ਕਿ ਚਲੋ 3-4 ਪਿੰਡਾਂ ਦੇ ਪਿੱਛੇ ਇੱਕ ਕੈਂਪ ਲਾ ਕੇ ਹਫ਼ਤੇ ਬਾਅਦ ਉੱਥੇ ਹੀ ਸਾਰੇ ਕੰਮ ਕਰਾ ਦਿਓ ਤੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ। 2-3 ਪਿੰਡਾਂ ਦੇ ਪਿੱਛੇ ਘਰ ਘਰ ਇਹ ਬਹੁਤ ਔਖਾ ਕਾਰਜ ਹੁੰਦਾ। ਖੈਰ ਵੇਖੋ ਹੁਣ ਅੱਗੇ ਕੀ ਕਰਦੇ ਆ। ਕਹਿੰਦੇ ਆ ਕਿ ਜਿਵੇਂ ਆਪਾਂ ਇੱਕ ਮੈਂ ਮਿਸਾਲ ਦੇ ਦਿਆਂ ਤੁਹਾਨੂੰ ਕਿ ਬਰਥ ਸਰਟੀਫਿਕੇਟ ਜਾਂ ਡੈਥ ਸਰਟੀਫਿਕੇਟ ਆ, ਉਹ ਤੁਸੀਂ ਆਨਲਾਈਨ ਅਪਲਾਈ ਕਰੋਗੇ ਤਾਂ ਮਤਲਬ ਕਿ ਉਹ ਬਣ ਕੇ ਘਰੇ ਆ ਜਾਏਗਾ। ਚਲੋ ਇਦਾਂ ਦੀਆਂ ਚੀਜ਼ਾਂ ਤਾਂ ਠੀਕ ਹੈ, ਪਰ ਜਿਹੜੀਆਂ ਤੁਸੀਂ ਗਾਂਹ ਵਧਾ ਕੇ ਕਰ ਦਿੰਦੇ ਹੋ ਰਜਿਸਟਰੀਆਂ ਜੀ, ਉਹ ਆ ਕੇ ਤੁਹਾਡੇ ਘਰਾਂ 'ਚ ਕਰਨਗੇ, ਪਿੰਡਾਂ 'ਚ ਕਰਨਗੇ, ਐਸਾ ਕੁਛ ਨਹੀਂ ਸੀਗਾ। ਨਾ ਹੀ ਉਹ ਜਿਹੜੇ ਅਫਸਰਾਂ ਨੂੰ ਤੁਸੀਂ ਦਾਬੇ ਮਾਰੇ ਸੀ ਕਿ ਪਿੰਡਾਂ 'ਚ ਜਾਓ, ਨਾ ਹੀ ਉਹ ਪਿੰਡਾਂ 'ਚ ਆ ਕੇ ਵੜੇ ਨੇ। ਕਿਸੇ ਨੂੰ ਅਸੀਂ ਨਾ ਕਿਤੇ ਛੱਪੜ 'ਚ ਵੇਖਿਆ, ਨਾ ਤੂੜੀ ਦੀ ਧੜ ਦੇ ਲਾਗੇ ਵੇਖਿਆ। ਜੀ ਜੀ। ਤੇ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਖਾਨਕੋਟ ਦੇ ਵਿੱਚ ਇੱਕ ASI ਦਾ ਕਤਲ ਹੋ ਗਿਆ ਮਿੰਟੂ ਜੀ। ਇਸ ਖਬਰ ਨੇ ਅੱਜ ਪੂਰੇ ਪੰਜਾਬ ਨੂੰ ਤੜਕੇ ਹੀ ਮਤਲਬ ਕਿ ਡਰਾ ਦਿੱਤਾ ਸੀ, ਕਿਉਂਕਿ ਲਾਸ਼ ਮਿਲੀ ਸਵੇਰੇ ਤੇ ਉਸ ਤੋਂ ਬਾਅਦ ਫਿਰ ਲੋਕ ਜਿਹੜੇ ਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਸੀਗੇ ਕਿ ਪੁਲਿਸ ਇੱਥੇ ਸੁਰੱਖਿਅਤ ਨਹੀਂ ਹੈਗੀ ਤੇ ਬਣੂਗਾ ਕੀ। ਖੈਰ ਇਹ ਬੀਤੀ ਰਾਤ ਥਾਣੇਦਾਰ ਜਿਹੜਾ ਸੀਗਾ ਦਬੁਰਜੀ ਤੋਂ ਪਿੰਡ ਖਾਨਕੋਟ ਨੂੰ ਜਾਂਦਾ ਪਿਆ ਸੀ ਤਾਂ ਉਸ ਸੜਕ ਤੇ ਇਹਦੀ ਲਾਸ਼ ਮਿਲੀ ਆ। ਇਹ ਚੌਂਕੀ ਨਵਾਂ ਪਿੰਡ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਤਾਇਨਾਤ ਸੀਗਾ। ਤੇ ਗੱਲ ਇਹ ਆ ਕਿ ਹੁਣ ਜਿਹੜਾ ਪਰਿਵਾਰ ਆ ਉਹ ਆਂਦਾ ਕਿ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ, ਪਰ ਪੁਲਿਸ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਇੱਕ ਬੰਦੇ ਦੀ ਪਛਾਣ ਕਰ ਲਈ, ਉਹਦਾ ਨਾਮ ਆ ਅਰਸ਼ਪ੍ਰੀਤ ਸਿੰਘ। ਅਰਸ਼ਪ੍ਰੀਤ ਸਿੰਘ ਦੇ ਨਾਲ ਇਹ ਕਹਿੰਦੇ ਜੀ ਕਿ ਕੁਝ ਨਿੱਜੀ ਇਹਨਾਂ ਦੇ ਰੌਲਾ ਵਾਲੇ ਚੱਲਦੇ ਸੀ ਕਿ ਮਤਲਬ ਕਿ ਮਸਲੇ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਇਹਨਾਂ ਦੀ ਫੋਨ ਤੇ ਵੀ ਕਾਫੀ ਜਦੋਜਦਾਈ ਹੋਈ ਸੀ। ਇਹਦਾ ਮਤਲਬ ਕਿ ਨਿੱਜੀ ਰੰਜਿਸ਼ ਹਾਲਾਂਕਿ ਖੁੱਲ ਕੇ ਨਹੀਂ ਉਹਨਾਂ ਨੇ ਦੱਸਿਆ ਕਿ ਕੋਈ ਮਸਲਾ ਜਿਹੜਾ ਤਾਲੁਕਾਤ ਦਾ ਨੈਤਿਕ ਤਾਲੁਕਾਤ ਦਾ ਕੋਈ ਹੋਰ ਐਸਾ ਕੁਛ ਹੈ, ਉਹਦੇ ਬਾਰੇ ਇਹਨਾਂ ਨੇ ਕੋਈ ਚਾਨਣਾ ਨਹੀਂ ਪਾਈ। ਪਰ ਗੱਲ ਇਹ ਹੈ ਕਿ ਜਿਹੜੇ ਘਰ ਵਾਲੇ ਉਹ ਕਹਿੰਦੇ ਕਿ ਸਾਡਾ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹਦਾ ਮੁੰਡਾ ਥਾਣੇਦਾਰ ਦਾ ਸੌਫਟਵੇਅਰ ਇੰਜੀਨੀਅਰ ਸੀਗਾ, ਉਹ ਦੀਵਾਲੀ ਕਰਕੇ ਬੰਗਲੌਰ ਤੋਂ ਆਇਆ ਹੋਇਆ ਸੀਗਾ ਤੇ ਦੱਸਦੇ ਆ ਕਿ 2-3 ਦਿਨ ਤੋਂ ਛੁੱਟੀ ਤੇ ਸੀਗਾ ਤੇ ਜਿਹੜੀ ਸੜਕ ਤੇ ਇਹਨੂੰ ਕਤਲ ਕੀਤਾ ਹੈ ਦੱਸਦੇ ਕਿ ਉਹ ਇੰਨੀ ਵਗਦੀ ਵੀ ਨਹੀਂ ਹੈਗੀ, ਮਤਲਬ ਕਿ ਉੱਥੇ ਆਵਾਜਾਈ ਵੀ ਘੱਟ ਆ, तो ਇਹਨੂੰ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿੰਨਾ ਕੁ ਦੱਸਿਆ ਕਿ ਗ੍ਰਿਫਤਾਰੀ ਹਾਲੇ ਨਹੀਂ ਹੋਈ, ਪਰ ਇੱਕ ਦੋਸ਼ੀ ਦੀ ਪਛਾਣ ਜਿਹੜੀ ਆ ਉਹ ਕਰ ਲਈ ਗਈ ਆ। ਜੀ ਤੇ ਮਿੰਟੂ ਜੀ ਗੱਲ ਕਰੀਏ ਆਟਾ ਦਾਲ ਸਕੀਮ ਤੇ ਸਿਆਸਤ ਮਗਨ ਦੇ ਦਰਮਿਆਨ ਲਾਗੂ ਕਰਨ ਦੀਆਂ ਤਿਆਰੀਆਂ ਹੈਗੀਆਂ ਨੇ ਜੀ ਸਰਕਾਰ ਦੀਆਂ। ਦੇਖੋ ਆਟਾ ਦਾਲ ਬਾਰੇ ਆਪਾਂ ਗੱਲ ਕਰ ਹੀ ਲਈ ਆ, ਕਿਉਂਕਿ ਮਸਲਾ ਕੀ ਹੈ ਇਸ ਆਟਾ ਦਾਲ ਦੀ ਸਕੀਮ ਦਾ ਜਿਹੜਾ ਹੁਣ ਕਮਸਾਨ ਹੈ ਉਹ ਇਉਂ ਪਿਆ। ਜਾਖੜ ਕਹਿੰਦੇ ਆ ਕਿ ਇਹ ਕੇਂਦਰ ਦੀ ਸਕੀਮ ਹੈ, ਤੁਸੀਂ ਫੋਟੋਆਂ ਚੇਪ ਕੇ ਤੇ ਆਪ ਹੁਣ ਚੱਲੇ ਜੇ, ਕਿਉਂਕਿ ਦੇਖੋ ਇਹ ਰਾਜਨੀਤੀ ਆ ਨਾ ਕਿ ਫੋਟੋ ਆਪਣੀ ਲਾ ਦੇਣਗੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਸਮਾਰਟ ਰਾਸ਼ਨ ਕਾਰਡ, ਫੋਟੋ ਲਾਉਣੀ ਭੁੱਲ ਗਏ, ਕਹਿੰਦੇ ਕੈਂਸਲ, ਫਿਰ ਫੋਟੋ ਲਾ ਕੇ ਆਏਗੀ। ਤਾਂ ਉਸ ਤੋਂ ਪਹਿਲਾਂ ਤੇ ਬਾਦਲਾਂ ਨੇ ਜਦੋਂ ਰਾਜ ਸਾਂਭਿਆ ਸੀਗਾ ਤੇ ਇਹ ਵੀ ਲੜ ਪਏ ਸਨ। ਆਦੇਸ਼ ਪ੍ਰਤਾਪ ਸਿੰਘ ਪੈਰੋ ਖੁਰਾਕ ਮੰਤਰੀ ਹੁੰਦੇ ਸੀਗੇ, ਉਹਨਾਂ ਨੇ ਕਾਰਡ ਛਪਾਏ ਤੇ ਫੋਟੋ ਇੱਕ ਰਹਿ ਗਈ। ਉਸ ਫੋਟੋ ਤੋਂ ਰੌਲਾ ਪੈ ਗਈ ਤੇ ਲੱਖਾਂ ਕਾਰਡ ਜਿਹੜੇ ਦੁਬਾਰਾ ਛਪਾਏ ਗਏ ਸਨ। ਤੇ ਇਹ ਸ਼ੁਰੂ ਤੋਂ ਹੀ ਚੱਲਦੀ ਹੈ, ਰਾਜਨੀਤੀ ਇਸੇ ਤਰ੍ਹਾਂ ਹੀ ਚੱਲਦੀ ਹੈ। ਬਿਲਕੁਲ ਕੇਂਦਰ ਦੀ ਸਕੀਮ ਹੈ। ਜਾਖੜ ਨੇ ਕਿਹਾ ਕਿ ਤੁਸੀਂ ਇਹਨੂੰ ਹਾਈਜੈਕ ਕਰ ਰਹੇ ਜੇ, ਹਾਲਾਂਕਿ ਇਹਨਾਂ ਨੇ ਕਿਹਾ ਕਿ ਤੁਸੀਂ ਆਪਦਾ ਕੰਮ ਕਰੋ, ਇਦਾਂ ਨਾ ਕਰੋ, ਗੱਲ ਜਿਹੜੀ ਠੀਕ ਕਰੋ, ਮਤਲਬ ਕਿ ਇਹ ਵੀ ਕੁੱਦ ਕੇ ਪੈ ਗਿਆ। ਮਸਲਾ ਜਿਹੜਾ ਆ ਨਾ ਉਹ ਇਹੋ ਆ ਕਿ ਬਿਲਕੁਲ ਗੱਲ ਤੇ ਇਹ ਆ ਕਿ ਕੇਂਦਰ ਦੀ ਇਹ ਜਿਹੜੀ ਸਕੀਮ ਆ ਤਾਂ ਕੇਂਦਰ ਦੀ ਸਕੀਮ ਕਿਹਦੇ ਪੈਸਿਆਂ ਨਾਲ ਚੱਲਦੀ ਹੈ? ਟੈਕਸ ਪੇਅਰਸ ਦੇ ਪੈਸਿਆਂ ਨਾਲ। ਪਰ ਸਭ ਤੋਂ ਵੱਡੇ ਕਦਮ ਕਿਹਨੇ ਚੁੱਕੇ ਸੀ? UPA ਸਰਕਾਰ ਨੇ। ਤੇ ਤੁਸੀਂ ਝੱਟ ਤੋਂ ਬਾਅਦ ਕਹਿ ਦਿੰਦੇ ਉੱਠ ਕੇ 80 ਕਰੋੜ ਲੋਕਾਂ ਨੂੰ ਮੋਦੀ ਅਨਾਜ ਦੇ ਰਿਹਾ। ਦੱਸੋ ਮੋਦੀ ਕੋਈ ਅਨਾਜ ਜਿਹੜਾ ਹੈ ਉਹ ਆਪਣੇ ਬਟੂਏ ਚੋਂ ਖਰੀਦ ਕੇ ਲਿਆਉਂਦੇ ਜੀ। ਗੱਲ ਤੇ ਹੈ ਕਿ ਸਾਰੇ ਹੀ ਤੁਸੀਂ ਸਕੀਮਾਂ ਤੇ ਸਕੀਮ ਲਾਉਣੇ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੋ ਇਹ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਵੀ ਥੋੜਾ ਯਤਨ ਕੀਤਾ ਕਿ ਫੋਟੋ ਫਾਟੋ ਮਾਨ ਸਾਹਿਬ ਦੀ ਲੱਗੇ ਕਿ ਫੋਟੋ ਵਾਲੀ ਰਾਜਨੀਤੀ ਤੋਂ ਵੈਸੇ ਤਾਂ ਪਹਿਲਾਂ ਹਾਇ ਤੌਬਾ ਕਰਦੇ ਸੀ, ਪਰ ਅੱਜ ਕੱਲ ਇਹਨਾਂ ਨੂੰ ਦਾਗ ਅੱਛੇ ਲੱਗਦੇ ਹੈ। ਅੱਜ ਕੱਲ ਸਾਰਾ ਕੁਝ ਜਿਹੜਾ ਉਹ ਸਹੀ ਹੈ। ਤਾਂ ਇਹਦੇ ਤਹਿਤ 72,500 ਮੀਟ੍ਰਿਕ ਟਨ ਰਾਸ਼ਨ ਹੈ ਜਿਹੜਾ
ਉਹ ਡਿਸਟ੍ਰੀਬਿਊਟ ਹੁੰਦਾ ਜਿਹੜਾ, ਤਾਂ ਉਹਦੇ ਵਿੱਚ ਜੇ ਸਕੀਮ ਦੇਖੋਗੇ ਤਾਂ ਉਹੀ ਹੈ ਪ੍ਰਧਾਨ ਮੰਤਰੀ ਕਲਿਆਣ ਯੋਜਨਾ। ਤਾਂ 1.42 ਕਰੋੜ ਲਾਭਪਾਤਰੀ ਆ ਆਪਣੇ ਉਰੇ, ਦੇਖ ਲਓ ਹਿਸਾਬ ਲਾ ਲਓ, ਤਾਂ ਵੀ 72,500 ਮੀਟ੍ਰਿਕ ਟਨ ਜਨਤਾ ਰਾਸ਼ਨ ਲੈਂਦੀ ਹੈ ਉਰੇ ਪੰਜਾਬ ਦੇ ਵਿੱਚ। ਤੇ ਖੈਰ ਇਹੀ ਆ ਕਿ ਸਕੀਮਾਂ ਜਿਹੜੀਆਂ ਹੁੰਦੀਆਂ ਨੇ ਇਹ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਤਾਂ ਉੱਥੇ ਤੁਸੀਂ ਜਦੋਂ ਕੌਮੀ ਰਾਜਨੀਤੀ 'ਚ ਜਾਂਦੇ ਹੋ ਤੇ ਤੁਸੀਂ ਕਹਿ ਦਿੰਦੇ ਹੋ ਕਿ ਭਾਈ ਵੇਖੋ ਜੀ 80 ਕਰੋੜ ਲੋਕਾਂ ਨੂੰ ਅਨਾਜ ਮੁਹੱਈਆ ਕਰਾ ਰਹੇ ਨੇ ਮੋਦੀ ਸਾਹਿਬ। ਤੇ ਇੱਥੇ ਉਹੀ ਉਸੇ ਪੀਡੀਐਸ ਦੇ ਤਹਿਤ ਜੋ ਆਉਂਦਾ ਮਤਲਬ ਕਿ ਅਨਾਜ ਕਣਕ ਜੋ ਵੀ ਆਉਂਦਾ ਹੈ ਤੇ ਉਹਨੂੰ ਚੱਕ ਕੇ ਆਪਣੀਆਂ ਫੋਟੋਆਂ ਦੇ ਵਿੱਚ ਵਲੇਟ ਕੇ ਇਹ ਅੱਗੇ ਵੱਢ ਦਿੰਦਾ। ਤੇ ਨਾਲ ਹੁਣ ਕਹਿ ਰਿਹਾ ਕਰਨਗੇ ਕਿ ਮਾਨ ਨੇ ਤੇ ਬੱਲੇ ਬੱਲੇ ਕਰਾ ਦਿੱਤੀ ਹੈ ਭਾਈ, ਤੇ ਆਟਾ ਵੀ ਵੇਖ ਲਓ ਚੱਕੀ ਤੋਂ ਪਿਸਾ ਕੇ ਤੁਹਾਡੇ ਘਰੇ ਸੁੱਟ ਜਾਂਦਾ। ਇੱਕ ਅੱਧੀ ਵਾਰ ਤੁਸੀਂ ਹੋਰ ਮੌਕਾ ਦੇ ਦਿੱਤਾ ਤੇ ਆਟਾ ਮਾਨ ਸਾਹਿਬ ਨੇ ਗੁੰਨ ਵੀ ਜਾਇਆ ਕਰਨਾ, ਮਸ਼ੀਨਾਂ ਦੇ ਦਿਆ ਕਰੇ ਆਟਾ ਗੁੰਨਣ ਵਾਲੀਆਂ। ਜੀ ਤੇ ਮਿੰਟੂ ਜੀ ਗੱਲ ਕਰੀਏ ਨਿੱਜੀ ਨੌਕਰੀਆਂ ਦੀ। ਨਿੱਜੀ ਨੌਕਰੀਆਂ ਦੇ ਵਿੱਚ ਜਿਹੜਾ ਰਾਖਵੇਂ ਕਰਨ ਦਾ ਫੈਸਲਾ ਹਾਈ ਕੋਰਟ ਨੇ ਰੱਦ ਕਰਤਾ ਜੀ। ਦੇਖੋ ਇਹ ਹਰਿਆਣੇ ਨੇ ਕਦਮ ਚੁੱਕੇ ਸਨ, ਆਪਣੇ ਵੀ ਇੱਥੇ ਬੜਾ ਰੌਲਾ ਪੈਂਦਾ, ਕੁਝ ਲੋਕ ਵਕਾਲਤ ਕਰਦੇ ਆ ਕਿ ਇਸ ਤਰ੍ਹਾਂ ਤੁਸੀਂ ਕਰਦੇ ਹੋ, ਸਰਕਾਰੀ ਤੌਰ ਤੇ ਐਲਾਨ ਕਰਦੇ ਹੋ, ਪਰ ਬਹੁਤ ਸਾਰੀਆਂ ਚੀਜ਼ਾਂ ਦਾ ਨਾ ਜਿਹੜਾ ਕਿਤੇ ਨਤਾਰਾ ਹੁੰਦਾ ਹਾਈ ਕੋਰਟ ਦੇ ਵਿੱਚ। ਜੇ ਇਹੋ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੁੰਦਾ ਤੇ ਅੱਗੋਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੁੰਦਾ ਤੇ ਸਾਡੇ ਇੱਥੋਂ ਬਹੁਤਿਆਂ ਨੇ ਕਹਿਣਾ ਸੀਗਾ ਜੁਡੀਸ਼ਰੀ ਰੁਕੀ ਹੋਈ ਆ। ਪਰ ਇਹ ਮਸਲਾ ਇਹ ਹੈ ਕਿ ਹਰਿਆਣੇ 'ਚ ਭਾਜਪਾ ਸਰਕਾਰ ਨੇ ਕਦਮ ਚੁੱਕਿਆ ਸੀਗਾ ਕਿ ਨਿੱਜੀ ਸੈਕਟਰ ਦੇ ਵਿੱਚ 75% ਲੋਕਲ ਬੰਦਿਆਂ ਦੀ ਨੌਕਰੀ ਜਿਹੜੀ ਰਾਖਵੀਂ ਹੋਏਗੀ। ਮਤਲਬ ਕਿ ਕਿਸੇ ਵੀ ਪ੍ਰਾਈਵੇਟ ਕੰਪਨੀ ਨੇ ਆ ਕੇ ਕੰਮਕਾਰ ਸ਼ੁਰੂ ਕਰਨਾ ਤੇ 100 ਬੰਦੇ ਚੋਂ 75 ਬੰਦਾ ਹਰਿਆਣਵੀ ਹੋਵੇਗਾ। ਤਾਂ ਇਹ ਗੱਲ ਬਿਲਕੁਲ ਲੌਜੀਕਲੀ ਖਰੀ ਨਹੀਂ ਉਤਰਦੀ, ਕਿਉਂਕਿ ਮੰਨ ਲਓ ਤੁਹਾਡੇ ਇੱਥੇ ਜਿਵੇਂ ਆਪਣੇ ਇੱਧਰ ਤੁਹਾਨੂੰ ਪਤਾ ਨਾ ਸੈਮੀ ਸਕਿਲਡ ਤੇ ਨਾ ਫੁੱਲ ਸਕਿਲਡ ਜਿਹੜੀ ਲੇਬਰ ਭਰਪੂਰ ਮਿਲਦੀ ਹੈ ਆਪਣੇ ਪੰਜਾਬ 'ਚ। ਤਾਂ ਮੰਨ ਲਓ ਕੋਈ ਵੀ ਬੰਦਾ ਹੈ ਲੌਜੀਕਲੀ ਸੋਚੇ ਮਾੜਾ ਜਿਹਾ ਕੋਈ ਬੰਦਾ ਆ ਕੇ ਕੰਮ ਕਰੇਗਾ ਤੇ ਉਹਦੇ ਤੇ ਇਹ ਸ਼ਰਤ ਹੋਵੇ ਕਿ ਤੂੰ 100% ਤੋਂ 75 ਇੱਥੋਂ ਦੇ ਰੱਖਣੇ ਆ, ਉਹਨੂੰ ਸੈਮੀ ਸਕਿਲਡ ਉਹਦੇ ਵਿੱਚ ਚਾਹੀਦੇ ਆ 50, ਫੁੱਲ ਸਕਿਲਡ ਚਾਹੀਦੇ ਆ ਉਹਨੂੰ 25, ਤੇ ਲੋਕਲ ਜਿਹੜੇ ਆ ਉਥੋਂ 30 ਮਿਲ ਰਹੇ 20 ਮਿਲ ਰਹੇ ਆ, ਪਰ ਉਹਨੂੰ 75 ਮਜਬੂਰੀ 'ਚ ਰੱਖਣ ਲਈ ਮਜਬੂਰ ਕਿਵੇਂ ਕਰ ਸਕਦੇ ਹੋ ਤੁਸੀਂ? ਤਾਂ ਮਤਲਬ ਕਿ ਇਹ ਚੀਜ਼ਾਂ ਤਰਕ ਦੀ ਕਸੌਟੀ ਤੇ ਕਿਤੇ ਵੀ ਜਜ਼ਬਾਤੀ ਉਹਨਾਂ ਨੇ ਵੀ ਕੀਤਾ ਸੀ ਹਰਿਆਣੇ ਵਾਲਿਆਂ ਨੇ, ਉਹਨਾਂ ਨੇ ਵੀ ਕਰ ਦਿੱਤਾ ਕਿ ਹਾਂ ਜੀ ਹਰਿਆਣੇ ਦੀ ਨੌਕਰੀ ਹਰਿਆਣੇ ਮੇਂ ਰਹੇਗੀ ਭਾਈ। ਆਹ ਦੇਖ ਲਓ ਹਾਈ ਕੋਰਟ ਨੇ ਕਹਿਣਾ ਕਿ ਗੈਰ ਕਾਨੂੰਨੀ ਹੈ ਤੁਹਾਡਾ, ਗੈਰ ਸੰਵਿਧਾਨਿਕ ਹੈ, ਪਾੜ ਕੇ ਵਰਕਾ ਉਹਨਾਂ ਨੇ ਉਹ ਪਰੇ ਮਾਰਿਆ ਵੀ ਚੱਕੋ ਤੁਹਾਡਾ ਇਹ ਕਾਨੂੰਨ ਜਿਹੜਾ ਉਹ ਨੁਕਰੇ ਨਹੀਂ ਚੜੇਗਾ। ਕਿਉਂਕਿ ਜਦੋਂ ਇਹਨਾਂ ਨੇ 2018-19 ਚ ਲਿਆਂਦਾ ਸੀਗਾ ਨਾ ਪ੍ਰਵੀਨ ਜੀ, ਉਸੇ ਵੇਲੇ ਹੀ ਹਾਈ ਕੋਰਟ ਦੇ ਵਿੱਚ ਇਸ ਫੈਸਲੇ ਨੂੰ ਚੈਲੰਜ ਹੋ ਗਿਆ ਸੀ। ਸੋ ਅੱਜ ਜਾ ਕੇ ਇਹ ਫੈਸਲਾ ਜਿਹੜਾ ਉਹ ਹਾਈ ਕੋਰਟ ਨੇ ਰੱਦ ਕਰ ਦਿੱਤਾ ਕਿ ਇਹ ਫੈਸਲਾ ਬਿਲਕੁਲ ਗੈਰ ਕਾਨੂੰਨੀ ਸੀਗਾ। ਤੇ ਬਾਕੀ ਇਹ ਆ ਕਿ ਸਰਕਾਰੀ ਮਹਿਕਮੇ 'ਚ ਜਿਹੜੀਆਂ ਨੌਕਰੀਆਂ ਤੁਸੀਂ ਉਹ ਬਈ ਥੋੜਾ ਉਹਨੂੰ ਕਹ ਲਓ ਕਿ ਪ੍ਰੋਟੈਕਟ ਕਰ ਲਓ ਤਾਂ ਬਿਹਤਰ ਹੈ। ਮੈਂ ਵੇਖਿਆ ਮੈਂ ਦੂਰ ਨਾ ਜਾਵਾਂ, ਮੈਂ ਇੱਕ ਵਾਰੀ ਵੇਖੀ ਹੈ ਕਿ ਜਿਹੜੇ ਇਹ ਆ ਜਾਂਦੇ, ਮੈਨੂੰ ਕੋਈ ਕਿਸੇ ਬੰਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਜਿੱਥੇ ਕਿਸੇ ਨੂੰ ਰੋਟੀ ਮਿਲਦੀ ਹੈ ਬਾਈ ਦਾਨੇ ਦੇਸ਼ਾਂ 'ਚ ਵੀ ਜਾ ਕੇ ਦੂਜੀ ਜਾ ਕੇ ਰੋਟੀ ਹਾਸਲ ਕਰਦੇ ਹੀ ਆ, ਇਹਦੇ 'ਚ ਕੀ ਆ। ਪਰੰਤੂ ਸਮੱਸਿਆ ਕਿੱਥੇ ਆਉਂਦੀ ਆ? ਮੈਂ ਇੱਕ ਦਿਨ ਇੱਕ ਗਰੁੱਪ ਦੇ ਵਿੱਚ ਬਿਜਲੀ ਮਹਿਕਮੇ ਵੱਲੋਂ ਆਈ ਸੂਚਨਾ ਪੜ੍ਹ ਰਿਹਾ ਸੀਗਾ, ਤਾਂ ਜੋ ਪੰਜਾਬੀ ਲਿਖੀ ਸੀ ਮੈਨੂੰ ਇਉਂ ਲੱਗਿਆ ਕਿ ਯਾਰ ਇਹ ਪੰਜਾਬੀ ਤੇ ਬਿਲਕੁਲ ਹੀ ਕਿਸੇ ਕੱਚੇ ਬੰਦੇ ਨੇ ਲਿਖੀ ਹੈ। ਬਾਅਦ ਦੇ ਵਿੱਚ ਮੈਂ ਪਤਾ ਕੀਤਾ ਤਾਂ ਉਹ ਨੇੜਲੇ ਫੀਡਰ ਤੇ ਨਵੀਂ ਭਰਤੀ ਸੀ, ਤੇ ਜਦ ਮੈਂ ਹੋਰ ਪਤਾ ਕੀਤਾ ਤੇ ਬੇਸਿਕਲੀ ਉਹ ਮੁੰਡਾ ਹਰਿਆਣੇ ਤੋਂ ਸੀਗਾ ਜਿਹਨੂੰ ਪੰਜਾਬੀ ਬਿਲਕੁਲ ਲਿਖਣੀ ਨਹੀਂ ਸੀ ਆ ਰਹੀ। ਤੁਸੀਂ ਆਪ ਸੋਚ ਕੇ ਦੇਖੋ ਕਿ ਪੰਜਾਬੀ ਦਾ ਪਰਚਾ ਪੇਪਰ ਕਿਵੇਂ ਕਲੀਅਰ ਕਰ ਲਿਆ ਹੋਏਗਾ, ਕਿਉਂਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਪੰਜਾਬੀ 'ਚ ਤੇ ਮੈਂ ਬੰਦੇ ਦੀ ਲਿਖਾਵਟ ਤੋਂ ਪਤਾ ਲਾ ਲੈਣਾ ਹੁੰਦਾ, ਬੰਦੇ ਦੇ ਵਿਆਕਰਣ ਤੋਂ ਪਤਾ ਲਾ ਲੈਣਾ ਹੁੰਦਾ, ਬੰਦੇ ਦੇ ਬੋਲ ਬੁਲਾਰੇ ਤੋਂ ਪਤਾ ਲਾ ਲੈਣਾ ਹੁੰਦਾ, ਇਹਦੇ 'ਚ ਬਣਾਉਟੀਪਣ ਕਿੰਨਾ, ਇਹਦੇ 'ਚ ਖਰਾਪਣ ਕਿੰਨਾ ਤੇ ਕਿੰਨਾ ਕੁ ਡੂੰਘਾ। ਜੀ ਤੇ ਮਿੰਟੂ ਜੀ ਐਮਪੀ ਚੋਣਾਂ ਦੇ ਵਿੱਚ ਕੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ ਜੀ। ਦੇਖੋ ਕੁੱਟਮਾਰ ਤੇ ਆਮ ਹੀ ਹੈ ਨਾ, ਇਹ ਤਾਂ ਸ਼ਗਨ ਹੀ ਹੈ। ਜਿਵੇਂ ਅੱਗੇ ਵਿਆਹਾਂ 'ਚ ਕਹਿੰਦੇ ਹੁੰਦੇ ਸੀ ਜਿੰਨਾ ਚਿਰ ਬਈ ਬਰਾਤੀਆਂ 'ਚ ਕੋਈ ਛੇਤਰੋ ਛੇਤਰੀ ਨਾ ਹੋਵੇ ਤੇ ਉਹਨਾਂ ਚਿਰ ਵਿਆਹ ਤੇ ਸੰਪੂਰਨ ਹੀ ਨਹੀਂ ਸਮਝਿਆ ਜਾਂਦਾ। ਤੁਸੀਂ ਨਿੱਕੇ ਹੁੰਦੇ ਹੋਵੋਗੇ ਜਾਨੇ ਉਦੋਂ ਛੇਤਰ ਰੋਟੀ ਦਾ ਰਿਵਾਜ
ਚਿੱਤਰ ਰੋਟੀ ਹੁੰਦੀ ਸੀ ਬਕਾਇਦਾ, ਬਸ ਆਹੀ ਕੰਮ ਚੱਲਦਾ ਹੁੰਦਾ ਸੀਗਾ। ਉਹੀ ਹਾਲ ਵੋਟਾਂ ਦਾ ਵੋਟਾਂ ਦੇ ਵਿੱਚ ਵੀ ਆਈਓ ਕਹਿੰਦੇ ਆ ਕਿ ਭਾਰਤੀ ਵੋਟ ਜਦੋਂ ਵੀ ਪੈਂਦੀ ਆ ਉਹ ਚ ਕੋਈ ਰਾਤ ਛੱਡਦੀ ਹੈ, ਉਹ ਤਾਂ ਇੰਜੋਏ ਕਰਦੇ ਵੋਟਾਂ ਨੂੰ। ਆਪਣੇ ਗਵਾਂਢੀ ਹਿਮਾਚਲ ਦੇ ਨਜ਼ਾਰੇ ਲੈਂਦੇ ਨੇ ਉਹ ਵੋਟਾਂ ਦੇ ਵਿੱਚ। ਪਰ ਅੱਜ ਮੈਂ ਮੱਧ ਪ੍ਰਦੇਸ਼ ਦੇ ਵਿੱਚ ਹੋਇਆ, ਦੇਖੋ ਉੱਥੇ 230 ਸੀਟਾਂ ਤੇ 74% ਵੋਟਿੰਗ ਹੋਈ ਹੈ, ਤਾਂ ਮੈਨੂੰ ਲੱਗਦਾ ਕਿ ਮਾਮਾ ਵਾਸਤੇ ਥੋੜਾ ਰਸਤਾ ਤੰਗ ਹੀ ਆ ਹੁਣ ਅੱਗੇ, ਗੱਡੀ ਕਿਵੇਂ ਨਿਕਲੇਗੀ। ਪਰ ਇੱਥੇ ਭੋਪਾਲ ਦੇ ਵਿੱਚ ਮੰਤਰੀ ਸਾਰੰਗ ਨੇ ਇੱਕ ਨੌਜਵਾਨ ਨੂੰ ਮਤਲਬ ਕਿ ਥੱਪੜ ਮਾਰਿਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇੱਕ ਇਹਨਾਂ ਦੇ ਵਿਧਾਇਕ ਦੇ ਮੁੰਡੇ ਨੇ ਕਾਂਗਰਸੀਆਂ ਨੂੰ ਕੁੱਟਿਆ। ਹੋਰ ਵੀ ਇੱਕ ਮਤਲਬ ਕਿ ਭਾਜਪਾ ਦੇ ਕੈਂਡੀਡੇਟ ਤੇ ਹੱਤਿਆ ਦਾ ਕੇਸ ਦਰਜ ਹੋਇਆ। ਇੰਦੌਰ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਕਾਰਕੁਨ ਜਿਹੜੇ ਆ ਉਹ ਭਿੜੇ ਆ। 3 ਦੀ ਹਾਰਟ ਅਟੈਕ ਤੇ 1 ਦੀ ਕਰੰਟ ਦੇ ਨਾਲ ਮੌਤ ਹੋ ਗਈ। ਯਾਨੀ ਮੱਧ ਪ੍ਰਦੇਸ਼ ਦੀ ਜਿਹੜੀ ਵੋਟਿੰਗ ਆ, ਮੱਧ ਪ੍ਰਦੇਸ਼ ਦੀ ਵੋਟਿੰਗ ਖਾਸੀ ਜ਼ਿਆਦਾ ਅੱਜ ਚਰਚਿਤ ਰਹੀ ਆ। ਬਾਕੀ ਹੁਣ ਵੇਖੋ ਕੀ ਨਹੀਂ, ਹੋਰ ਵੀ ਕੁਝ ਸਟੇਟਾਂ ਦੇ ਵਿੱਚ ਵੋਟ ਪਏ ਆ, ਪਰ ਮੱਧ ਪ੍ਰਦੇਸ਼ ਦੇ ਵਿੱਚ ਜਿੱਦੀ ਤੜਕ ਭੜਕ ਹੋਈ ਆ ਜਿੱਦੀ ਉਨੀ ਕਿਸੇ ਹੋਰ ਇਲਾਕੇ 'ਚ ਨਹੀਂ ਹੋਈ। ਇੱਥੋਂ ਤੱਕ ਕਿ ਪਿੰਡ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਅੱਜ ਪੱਥਰਬਾਜ਼ੀ ਹੋਈ ਹੈ, ਜਿਹਦੇ ਵਿੱਚ ਇਹਨਾਂ ਦੇ ਇੱਕ ਕੈਂਡੀਡੇਟ ਹੈ ਜਿਹੜੇ ਸ਼ੁਕਲਾ ਸਾਹਿਬ ਆ, ਉਹਨਾਂ ਦੇ ਵੀ ਪੱਥਰ ਵੱਜੇ ਆ। ਬਾਕੀ ਹੁਣ ਦੇਖੋ ਦਾਅਵੇ ਇਹਨਾਂ ਨੇ ਸਾਰਿਆਂ ਨੇ ਕਰ ਦਿੱਤੇ ਆ। ਸ਼ਿਵਰਾਜ ਵੀ ਕਹਿੰਦੇ ਆ ਕਿ ਆਪਾਂ ਛੱਡਦੇ ਨਹੀਂ, ਲੈ ਲਾਂਗੇ ਲੱਖੋ ਕੰਮ, ਤੇ ਕਮਲਨਾਥ ਕਹਿੰਦੇ ਆ ਕਿ ਚੁਣਾਵ ਹਮੇ ਹੀ ਦੇਂਗੇ। ਹਾਂਜੀ, ਉਹ ਪਿਛਲੇ ਵਾਰੀ ਕਾਂਗਰਸ ਜਿੱਤ ਗਈ ਸੀ ਮਿੰਟੂ ਜੀ, ਪਰ ਉਹ ਤੁਹਾਨੂੰ ਯਾਦ ਹੋਣਾ ਸਿੰਧੀਆ ਨੇ ਫਿਰ ਸਾਰੀ ਬਾਜ਼ੀ ਪਲਟਤੀ ਸੀ। ਤੇ ਸਿੰਧੀਆ ਨੂੰ ਇਹਨਾਂ ਨੇ ਪਲਟ ਦਿੱਤਾ ਸੀ, 2 ਬੁੜੇ ਇਕੱਠੇ ਹੋ ਗਏ। ਜੀ ਕਮਲਨਾਥ ਤੇ ਦਿਗਵਿਜੇ ਇਕੱਠੇ ਹੋ ਗਏ। ਬਈ ਗੱਲ ਇਹ ਆ ਕਿ ਜਦੋਂ ਤੁਸੀਂ ਕਿਸੇ ਨੂੰ ਯੂਜ਼ ਕਰਕੇ ਵਰਤ ਕੇ ਥਰੋ ਕਰੋਗੇ, ਸੁੱਟੋਗੇ ਨੂੰ, ਤੇ ਫਿਰ ਤੇ ਅਗਲਾ ਹੈ ਜੀ, ਅਗਲਾ ਉੱਥੇ ਭਾਵੇਂ ਪੱਤਲ ਚੱਟ ਲਵੇ, ਜੁੱਤੀ ਚੱਟ ਲਵੇ, ਪਰ ਤੁਹਾਡੇ ਸਿਰ ਤੇ ਮੁਕਟ ਨਹੀਂ ਰਹਿਣ ਦੇਵੇਗਾ ਜੀ। ਤੇ ਮਿੰਟੂ ਜੀ ਇਹਨਾਂ ਖਾਸ ਰਾਜਸਥਾਨ ਵਾਲਾ ਸਿਆਣਾ ਹੈ, ਹਾਂਜੀ, ਨਹੀਂ ਤਾਂ ਬਾਜੀ ਹੁਣ ਨੂੰ ਲਵਾ ਦਿੰਦਾ ਇਹਨਾਂ ਦੇ। ਉਹ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਆਖੇ ਲੱਗਦਾ ਥੋੜਾ ਜਿਹਾ, ਠੀਕ ਹੈ, ਨਹੀਂ ਤੇ ਗਹਿਲੋਤ ਦਾ ਤੇ ਕਹਿ ਲਓ ਕਿ ਹੁਣ ਨੂੰ ਹੋ ਜਾਣਾ ਸੀਗਾ, ਨੇਮ ਪਲੇਟ ਤੇ ਲਿਖਿਆ ਹੋਣਾ ਸੀ ਸੀਐਮ ਅਸ਼ੋਕ ਗਹਿਲੋਤ ਜੀ ਦਾ ਘਰ ਜੀ। ਉਹ ਵੀ ਵਿਧਾਨ ਸਭਾ ਦੇ ਵਿੱਚ ਫਿਰ ਆਪੋਜੀਸ਼ਨ ਵਾਲੇ ਪਾਸੇ ਬੈਠਾ ਹੁੰਦਾ, ਇਹਨਾਂ ਵਾਂਗੂ, ਕਮਲਨਾਥ ਵਾਂਗੂ ਤੇ ਹੋਰਾਂ ਵਾਂਗੂ। ਹਾਂਜੀ ਹਾਂਜੀ, ਇਹਨਾਂ ਦਾ ਚੱਲਦਾ ਬਈ। ਜਿਹੜੀ ਨੌਜਵਾਨ ਪੀੜ੍ਹੀ ਫਿਰ ਆਪਦੇ ਆਪ ਨੂੰ ਖੁੱਡੇ ਲਾਈਨ ਤੇ ਵੇਖਦੀ ਹੈ, ਉਹ ਹੈ ਉਹ ਇਹਨਾਂ ਦੇ ਨਾਲ ਥੋੜੀ ਮਿਲ ਕੇ ਚੱਲ ਰਿਹਾ। ਉਹ ਤੇ ਸਿਰਫ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮਿਲ ਕੇ ਚੱਲ ਰਿਹਾ। ਪਰ ਬੰਦਾ ਠੰਡਾ ਦੱਸਦੇ ਮਿੰਟੂ ਜੀ, ਸਚਿਨ ਪਾਇਲਟ ਕਹਿੰਦੇ ਬੰਦਾ ਠੰਡਾ ਹੈ, ਜੇ ਗਰਮ ਹੁੰਦਾ ਠੰਡਾ ਬੰਦਾ ਕਿੰਨਾ ਕੁ ਚਿਰ ਠੰਡਾ ਰਹੇ। ਹਾਂਜੀ ਇਹ ਤਾਂ ਹੈ, ਜੇ ਜਮੇ ਬਰਫ਼ ਚਲਾ ਦੇਵੇ ਫਿਰ ਕੀ ਠੰਡਾ ਬੰਦਾ। ਇੱਕ ਅੱਧਾ ਇਲੈਕਸ਼ਨ ਆ ਹੋਰ ਵੇਖ ਲੇਗਾ ਠੰਡਾ, ਇਹ ਠੰਡਾ ਮੁੜ ਕੇ ਡੰਡਾ ਬਣ ਜਾਂਦਾ ਹੁੰਦਾ, ਇਹਨਾਂ ਦੇ ਲੱਕ ਫੁੱਟੇਗਾ ਕਿਤੇ। ਬਿਲਕੁਲ ਬਿਲਕੁਲ। ਮਿੰਟੂ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਇੱਥੇ ਰੁਕਣਾ ਪੈਣਾ ਇੱਕ ਬ੍ਰੇਕ ਦੇ ਲਈ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਦੋ ਖਬਰਾਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੀਆਂ ਕੌਮਾਂਤਰੀ ਪੱਧਰ ਤੋਂ ਜਿਹੜੀਆਂ ਆ ਰਹੀਆਂ ਨੇ। ਇੱਕ ਤਾਂ ਜਿਹੜਾ ਆਸਟ੍ਰੇਲੀਆ ਤੋਂ ਜਿਹੜੀ ਖਬਰ ਆ ਰਹੀ ਹੈ ਉਸ ਦੇ ਮੁਤਾਬਕ ਆਸਟ੍ਰੇਲੀਆ ਦੇ ਤਸਮਾਨੀਆ ਹੋਬਰਟ ਦੇ ਵਿੱਚ ਇੱਕ ਦਾਵਤ ਤੇ ਇਨਵੀਟੇਸ਼ਨ ਰੈਸਟੋਰੈਂਟ ਚਲਾਉਂਦੇ ਨੇ ਜਰਨੈਲ ਜਿਮੀ ਸਿੰਘ। ਉਹਨਾਂ ਨੂੰ 2-3 ਮਹੀਨਿਆਂ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਕਈ ਦਿਨਾਂ ਤੱਕ ਉਹਨਾਂ ਨੂੰ ਲਗਾਤਾਰ ਆਪਣੀ ਕਾਰ ਤੇ ਗਲਤ ਜਿਹੜੀਆਂ ਚੀਜ਼ਾਂ ਲੱਗਿਆ ਮਿਲਿਆ ਤੇ ਨਾਲ ਹੀ ਨਸਲੀ ਚਿੱਠੀਆਂ ਮਿਲੀਆਂ ਸਨ, ਜਿਨ੍ਹਾਂ ਤੇ ਲਿਖਿਆ ਸੀ ਕਿ ਤੁਸੀਂ ਇੰਡੀਆ ਨੂੰ ਆਪਦੇ ਘਰ ਜਾਓ। ਤਸਮਾਨੀਆ ਪੁਲਿਸ ਦੇ ਜਿਹੜੇ ਕਮਾਂਡਰ ਨੇ ਜੇਸਨ ਐਲਮਰ, ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਸਮਾਨੀਆ ਦੀ ਬਹੁਤ ਸੱਭਿਆਚਾਰਕ ਜਿਹੜੀ ਪ੍ਰੀਸ਼ਦ ਆ ਉਹਦੀ ਚੇਅਰਮੈਨ ਜਾਫਰੀ ਨੇ ਉਹ ਦੱਸਿਆ ਕਿ ਜਿਮੀ ਵੱਲੋਂ ਇਹ ਕੀਤੀਆਂ ਗਈਆਂ ਜਿਹੜੀਆਂ ਹਾਲ ਹੀ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਹਮਣਾ ਕੀਤਾ, ਉਹ ਜਿਹੜੀਆਂ ਘਟਨਾਵਾਂ ਨੇ ਅੱਜ ਕੱਲ੍ਹ ਬਹੁਤ ਆਮ ਹੋ ਚੁੱਕੀਆਂ ਨੇ ਤੇ ਕਾਫੀ ਵੱਧ ਰਹੀਆਂ ਨੇ, ਜਿਹੜੀਆਂ ਸਾਡੇ ਲਈ ਚਿੰਤਾ ਦਾ ਵਿਸ਼ਾ ਨੇ। ਪੁਲਿਸ ਦੀ ਜਾਂਚ ਤੋਂ ਬਾਅਦ ਹੁਣ ਜਿਮੀ ਸਿੰਘ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਵੀ ਲਿਖਿਆ ਕਿ ਸਾਡੇ ਦੇਸ਼ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਨਸਲਵਾਦ ਦੇ ਲਈ ਕੋਈ ਥਾਂ ਨਹੀਂ ਹੈ। ਉਹਨਾਂ ਨੇ ਆਪਣੇ ਜਿੰਨੇ ਵੀ ਲੋਕਾਂ ਨੇ ਉਹਦੀ ਹਮਾਇਤ ਕੀਤੀ ਸੀ, ਜਿੰਨੇ ਵੀ ਲੋਕ ਉਹਦੇ ਨਾਲ ਖੜੇ ਨੇ, ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਾ ਵਾਪਰਨ। ਇਸੇ ਤਰ੍ਹਾਂ ਦੀ ਜਿਹੜੀ ਖਬਰ ਆ ਉਹ ਇੱਕ ਕੈਨੇਡਾ ਤੋਂ ਆ ਰਹੀ ਹੈ। ਬੜੀ ਮੰਦਭਾਗੀ ਖਬਰ ਹੈ। ਕੈਨੇਡਾ ਦੇ ਮਿਸੀਸਾਗਾ ਦੇ ਵਿੱਚ ਲੰਘੀ ਰਾਤ ਕਰੀਬ 11 ਵਜੇ ਨੱਥੋਵਾਲ ਦਾ ਨੌਜਵਾਨ ਜਗਰਾਜ ਸਿੰਘ, ਜਿਹਦੀ ਉਮਰ 28 ਸਾਲ ਦੱਸੀ ਗਈ ਆ, ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਤਾ ਲੱਗਿਆ ਕਿ ਨੱਥੋਵਾਲ ਦਾ ਰਹਿਣ ਵਾਲਾ ਜਗਰਾਜ ਸਿੰਘ ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀਗਾ ਤੇ ਮ੍ਰਿਤਕ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਮਿਸੀਸਾਗਾ ਦੇ ਯਾਰਡ ਉੱਪਰ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ, ਜਿੱਥੇ ਰਾਤ ਦੇ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਜਗਰਾਜ ਸਿੰਘ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ। ਜਗਰਾਜ ਸਿੰਘ ਦੇ ਪਿਤਾ ਬਲਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮਾਤਾ ਸੁਖਦੀਪ ਕੌਰ ਨੇ ਸਖਤ ਮਿਹਨਤ ਦੇ ਨਾਲ ਇਸ ਨੌਜਵਾਨ ਦਾ ਪਾਲਣ ਪੋਸ਼ਣ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੂੰ ਕੈਨੇਡਾ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਸੀ। 3 ਮਹੀਨੇ ਪਹਿਲਾਂ ਇਹ ਨੌਜਵਾਨ ਕੈਨੇਡਾ ਆਇਆ ਸੀ, ਜਿਹੜਾ ਕਿ ਨੱਥੋਵਾਲ ਦਾ ਰਹਿਣ ਵਾਲਾ ਸੀ ਤੇ ਲੰਘੀ ਰਾਤ ਜਦੋਂ ਉਹ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ ਤੇ ਉੱਥੇ ਆਪਣੀ ਡਿਊਟੀ ਤੇ ਤੈਨਾਤ ਸੀ, ਤਾਂ ਦੋ ਹਥਿਆਰਬੰਦ ਲੋਕਾਂ ਨੇ ਉਹਨੂੰ ਗੋਲੀਆਂ ਮਾਰੀਆਂ, ਜਿਸ ਕਰਕੇ ਉਸਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਉਹਦੇ ਜਿਹੜਾ ਇਲਾਕਾ ਹੈ, ਪਿੰਡ ਹੈ, ਜਾਂ ਉੱਥੇ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਦੋਸਤ ਨੇ, ਉਹਨਾਂ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਆ ਉਹ ਦੌੜ ਗਈ ਹੈ। ਸਿੱਧੂ ਮੂਸੇਵਾਲੇ ਕਤਲ ਮਾਮਲੇ ਦੀ ਗੱਲ ਕਰਾਂਗੇ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕੁੱਲ 25 ਮੁਲਜ਼ਮਾਂ ਦੇ ਵਿੱਚੋਂ ਅਦਾਲਤ ਦੇ ਵਿੱਚ ਮਾਨਸਾ ਦੇ ਵਿੱਚ 5 ਜਣੇ ਨਿੱਜੀ ਤੌਰ ਤੇ ਪੇਸ਼ੀ ਭੁਗਤਣ ਆਏ, ਜਦੋਂ ਕਿ ਬਾਕੀਆਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ। ਨਿੱਜੀ ਤੌਰ ਤੇ ਪੇਸ਼ ਹੋਣ ਵਾਲਿਆਂ ਦੇ ਵਿੱਚ ਜਗਤਾਰ ਸਿੰਘ ਮੂਸਾ, ਚਰਨਜੀਤ ਸਿੰਘ ਉਰਫ ਚੇਤਨ, ਕੇਸ਼ਵ ਬਠਿੰਡਾ, ਮੋਨੂ ਡਾਗਰ, ਅਰਸ਼ਦ ਖਾਨ ਸ਼ਾਮਲ ਸਨ। ਉਹਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 30 ਨਵੰਬਰ ਨੂੰ ਹੋਣੀ ਹੈ। ਪਤਾ ਲੱਗਿਆ ਹੈ ਕਿ ਲਾਰੈਂਸ ਬਿਸ਼ਨੋਈ, ਦੀਪਕ ਮੁੰਡੀ, ਸੰਦੀਪ ਕੇਕੜਾ, ਬਲਦੇਵ ਨਿੱਕੂ, ਅੰਕਿਤ ਸਿਰਸਾ, ਸਚਿਨ ਭਵਾਨੀ, ਕਸ਼ਿਸ਼, ਮਨਪ੍ਰੀਤ ਭਾਊ, ਕਪਿਲ ਪੰਡਿਤ, ਇਹਨਾਂ ਵੱਲੋਂ ਰਘਵੀਰ ਸਿੰਘ ਬਹਿਣੀਵਾਲ ਐਡਵੋਕੇਟ ਪੇਸ਼ ਹੋਏ ਤੇ ਜਗਤਾਰ ਸਿੰਘ ਮੂਸਾ ਵੱਲੋਂ ਮਾਨਸਾ ਦੇ ਐਡਵੋਕੇਟ ਪ੍ਰੇਮਨਾਥ ਸਿੰਗਲਾ ਨੇ ਬਚਾਅ ਪੱਖ ਦਾ ਹਲਫਨਾਮਾ ਦਾਇਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ। ਕੇਸ ਸੰਬੰਧੀ 3 ਨਵੰਬਰ ਨੂੰ ਬਹਿਸ ਕਰਨ ਲਈ ਵਕੀਲਾਂ ਨੂੰ ਕਿਹਾ ਗਿਆ। ਇਹ ਵੀ ਪਤਾ ਲੱਗਿਆ ਕਿ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਜੇਕਰ ਉਹ 30 ਨਵੰਬਰ ਨੂੰ ਬਹਿਸ ਕਰਨ ਦੇ ਵਿੱਚ ਅਸਮਰੱਥ ਰਹਿੰਦੇ ਨੇ ਤਾਂ ਉਹ ਦੋਸ਼ ਆਇਦ ਕਰਨ ਦੇ ਲਈ ਮਜਬੂਰ ਹੋ ਜਾਣਗੇ। ਉਧਰ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਿੱਲੀ ਦੀ ਜਿਹੜੀ ਜੇਲ੍ਹ ਵਿਵਸਥਾ ਹੈ ਉਹਦੇ ਤੇ ਬੜੇ ਗੰਭੀਰ ਦੋਸ਼ ਲਾਏ ਨੇ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਵਿੱਚ ਸਹੂਲਤਾਂ ਲੈਣ ਦੇ ਬਦਲੇ ਜੇਲ੍ਹ ਅਧਿਕਾਰੀਆਂ ਨੂੰ ਫਿਰੌਤੀ ਦਿੱਤੀ ਹੋਵੇ। ਇਸੇ ਲਈ ਉਸਨੇ ਦਿੱਲੀ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ। ਉਹਨਾਂ ਨੂੰ ਸ਼ੱਕ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਕਤਲੇਆਮ ਦੀ ਸਾਜ਼ਿਸ਼ ਰਚਣ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ ਸੀ। ਉਹਨਾਂ ਮੰਗ ਕੀਤੀ ਹੈ ਕਿ ਸਰਕਾਰੀ ਏਜੰਸੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸੀਬੀਆਈ ਨੇ ਖੁਲਾਸਾ ਕੀਤਾ ਹੈ ਕਿ ਜੇਲ੍ਹ ਦੇ ਸਾਬਕਾ ਡੀਜੀਪੀ ਅਤੇ ਜੇਲ੍ਹ ਮੰਤਰੀ ਨੇ ਜੇਲ੍ਹਾਂ ਦੇ ਵਿੱਚ ਅਪਰਾਧੀਆਂ ਨੂੰ ਸਹੂਲਤਾਂ ਦੇਣ ਦੇ ਬਦਲੇ ਪੈਸੇ ਵਸੂਲੇ ਨੇ। ਸੀਬੀਆਈ ਦੇ ਇਸ ਖੁਲਾਸੇ ਤੋਂ ਬਾਅਦ ਕਿ ਸਾਨੂੰ ਅਪਰਾਧੀਆਂ ਅਫਸਰਾਂ ਤੇ ਸਿਆਸਤਦਾਨਾਂ ਦੇ ਵਿਚਕਾਰ ਸਬੰਧਾਂ ਨੂੰ ਬੇਨਕਾਬ ਕਰਨ ਦੇ ਲਈ ਹਾਲੇ ਵੀ ਸਬੂਤਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿੱਧੂ ਦੀ ਮੌਤ ਨੂੰ 536 ਦਿਨ ਬੀਤ ਚੁੱਕੇ ਨੇ, ਪਰ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਨਸਾਫ ਨਹੀਂ ਮਿਲਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਦਾ ਕਤਲ ਹੋਏ 1.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਲਾਰੈਂਸ ਬਿਸ਼ਨੋਈ ਤੇ ਉਹਦੇ ਸਾਥੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ। ਸਿੱਧੂ ਦੇ ਪ੍ਰਸ਼ੰਸਕਾਂ ਦਾ ਉਹਨਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਪਿਆਰ ਦੇ ਸਦਕਾ ਹੀ ਪਰਿਵਾਰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰ ਸਕਿਆ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ, ਦਿਨ ਦਿਹਾੜੇ ਕਤਲ ਹੋ ਰਹੇ ਨੇ, ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।
ਜੇਕਰ ਮੁੱਖ ਮੰਤਰੀ ਭਗਵੰਤ ਮਾਨ ਥੋੜ੍ਹੀ ਜਿਹੀ ਕੋਸ਼ਿਸ਼ ਵੀ ਕਰਨ ਤਾਂ ਪੰਜਾਬ ਦੇ ਹਾਲਾਤ ਬਦਲ ਸਕਦੇ ਨੇ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਲਾਰੈਂਸ ਨੇ ਪੰਜਾਬ ਦੀ ਜੇਲ੍ਹ ਅੰਦਰ ਬੈਠ ਕੇ ਵੀ ਟੀਵੀ ਚੈਨਲ ਨੂੰ ਵੀਡੀਓ ਇੰਟਰਵਿਊ ਦਿੱਤੀ ਸੀ, ਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਲੈਂਦਿਆਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਪਰਿਵਾਰ ਉਸ ਦਾ ਸਵਾਗਤ ਕਰਦਾ ਹੈ। ਉਹਨਾਂ ਕਿਹਾ ਕਿ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ, ਹੁਣ ਉਹ ਅਦਾਲਤ ਵੱਲੋਂ ਕੀਤਾ ਜਾ ਰਿਹਾ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦੋਦਾ ਦੀ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਨਾਲ ਲੱਗਦੇ ਪਿੰਡ ਭੁੱਲਰ ਦੇ ਵਿੱਚ ਇੱਕ ਪਿਓ ਨੇ ਰਾਜਸਥਾਨ ਫੀਡਰ ਨਹਿਰ ਦੇ ਵਿੱਚ 3 ਬੱਚਿਆਂ ਨੂੰ ਪਹਿਲਾਂ ਸੁੱਟਿਆ ਤੇ ਬਾਅਦ ਦੇ ਵਿੱਚ ਖੁਦ ਛਾਲ ਮਾਰ ਦਿੱਤੀ। ਪਤਾ ਲੱਗਿਆ ਕਿ ਅਜਿਹਾ ਕਰਨ ਵਾਲਾ ਇਹ ਵਿਅਕਤੀ ਰਾਜਸਥਾਨ ਦਾ ਹੈ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਗੱਲ ਕਰੀਏ ਬਠਿੰਡਾ ਦੀ ਰਾਜਨੀਤੀ ਦੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਫੇਰੀ ਮੌਕੇ ਨਗਰ ਨਿਗਮ ਦੇ 4 ਅਕਾਲੀ ਕੌਂਸਲਰਾਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ 4 ਕੌਂਸਲਰਾਂ ਨੇ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਨੂੰ ਬੇਭਰੋਸਗੀ ਦੇ ਮਤੇ ਦੇ ਰਾਹੀਂ ਗੱਦੀ ਤੋਂ ਉਤਾਰਨ ਦੇ ਲਈ ਕਾਂਗਰਸ ਦਾ ਸਾਥ ਦਿੱਤਾ ਸੀ। ਬਾਦਲ ਬਠਿੰਡਾ ਖੇਤਰ ਦੇ ਟਕਸਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਬਾਈਆ ਦੀ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਹੋਈ ਮੌਤ ਤੇ ਉਹਨਾਂ ਦੇ ਘਰ ਅਫਸੋਸ ਕਰਨ ਲਈ ਪੁੱਜੇ ਸਨ। ਮੀਡੀਆ ਦੇ ਰੂਬਰੂ ਹੁੰਦਿਆਂ ਉਹਨਾਂ ਕਿਹਾ ਕਿ ਕਾਂਗਰਸ ਦਾ ਸਾਥ ਦੇਣ ਵਾਲੇ ਕੌਂਸਲਰ ਹੁਣ ਸਾਡੀ ਪਾਰਟੀ ਦੇ ਨਹੀਂ। ਇਹਨਾਂ ਕੌਂਸਲਰਾਂ ਦੇ ਵਿੱਚ ਹਰਪਾਲ ਸਿੰਘ ਢਿੱਲੋਂ ਬਠਿੰਡਾ ਸ਼ਹਿਰੀ ਦੇ ਯੂਥ ਪ੍ਰਧਾਨ, ਮੱਖਣ ਸਿੰਘ ਐਸਸੀ ਵਿੰਗ ਦੇ ਪ੍ਰਧਾਨ, ਕਮਲਜੀਤ ਕੌਰ ਅਤੇ ਗੁਰਦੇਵ ਕੌਰ ਸ਼ਾਮਲ ਨੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਦੇ ਮੌਕੇ ਅਕਾਲੀ ਦਲ ਦੇ 7 ਕੌਂਸਲਰ ਜਿੱਤੇ ਸਨ। ਇਹਨਾਂ ਦੇ ਵਿੱਚੋਂ ਇੱਕ ਕੌਂਸਲਰ ਨਿਗਮ ਦੇ ਸਾਬਕਾ ਮੇਅਰ ਬਲਵੰਤ ਨਾਥ ਰਾਏ ਦੇ ਨਾਲ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸਨ। ਇੱਕ ਕੌਂਸਲਰ ਸਾਬਕਾ ਅਕਾਲੀ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ ਦੇ ਨਾਲ ਭਾਜਪਾ ਦੇ ਵਿੱਚ ਚਲਾ ਗਿਆ ਸੀ। ਸੱਦੀ ਹੋਈ ਮੀਟਿੰਗ ਦੇ ਦੌਰਾਨ ਇੱਕ ਕੌਂਸਲਰ ਨੇ ਮੀਟਿੰਗ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ। ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੂੰ ਪਿੰਡ ਬਾਦਲ ਸੱਦਿਆ ਗਿਆ। ਇਹਦੇ ਨਾਲ ਹੀ ਗੱਲ ਕਰੀਏ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਇਸ ਦੇ ਬਾਵਜੂਦ ਇਸ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਵਾਰ ਦੇ ਅੰਕੜੇ ਨੇ ਤਾਂ ਪਿਛਲੇ ਸਾਲ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਪਤਾ ਲੱਗਿਆ ਕਿ ਸੰਗਰੂਰ ਦੇ ਵਿੱਚ 15 ਸਤੰਬਰ ਤੋਂ 16 ਨਵੰਬਰ ਤੱਕ ਪਰਾਲੀ ਸਾੜਨ ਦੇ ਸਭ ਤੋਂ ਵੱਧ 5352 ਮਾਮਲੇ ਸਾਹਮਣੇ ਆਏ ਨੇ, ਜਦੋਂ ਕਿ ਪਿਛਲੇ ਸਾਲ ਦੇ ਨਾਲੋਂ ਇਹ 136 ਵੱਧ ਨੇ। ਸਾਲ 2022 ਦੇ ਵਿੱਚ ਸੰਗਰੂਰ ਦੇ ਵਿੱਚ ਹੁਣ ਤੱਕ 5216 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਸਨ। ਸੂਬੇ ਦੇ ਵਿੱਚ ਪਰਾਲੀ ਸਾੜਨ ਦੇ ਕੁੱਲ 31932 ਮਾਮਲੇ ਸਾਹਮਣੇ ਆ ਚੁੱਕੇ ਨੇ। ਸੰਗਰੂਰ ਦੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਜਿਹੜਾ AQI ਲੈਵਲ ਆ ਉਹ 154 ਦਰਜ ਕੀਤਾ ਗਿਆ। ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਫਿਰੋਜ਼ਪੁਰ ਦੂਜੇ ਨੰਬਰ ਤੇ ਰਿਹਾ, ਜਿੱਥੇ 2884 ਅਤੇ ਬਠਿੰਡਾ ਦੇ ਵਿੱਚ 2587 ਥਾਵਾਂ ਤੇ ਪਰਾਲੀ ਸਾੜੀ ਗਈ ਹੈ। ਮਾਨਸਾ ਦੇ ਵਿੱਚ 21178, ਬਰਨਾਲਾ ਦੇ ਵਿੱਚ 1995, ਮੋਗਾ ਦੇ ਵਿੱਚ 1945, ਫਰੀਦਕੋਟ ਦੇ ਵਿੱਚ 1667, ਲੁਧਿਆਣਾ ਦੇ ਵਿੱਚ 1634, ਅੰਮ੍ਰਿਤਸਰ ਸਾਹਿਬ ਦੇ ਵਿੱਚ 1524, ਮੁਕਤਸਰ ਦੇ ਵਿੱਚ 1276, ਜਲੰਧਰ ਦੇ ਵਿੱਚ 1084, ਫਾਜ਼ਿਲਕਾ ਦੇ ਵਿੱਚ 978 ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਕਪੂਰਥਲਾ ਦੇ ਵਿੱਚ 941, ਫਤਿਹਗੜ੍ਹ ਸਾਹਿਬ ਦੇ ਵਿੱਚ 866, ਮਲੇਰਕੋਟਲਾ ਦੇ ਵਿੱਚ 379, ਗੁਰਦਾਸਪੁਰ ਦੇ ਵਿੱਚ 376, ਨਵਾਂ ਸ਼ਹਿਰ ਦੇ ਵਿੱਚ 224, ਮੋਹਾਲੀ ਦੇ ਵਿੱਚ 132, ਹੁਸ਼ਿਆਰਪੁਰ ਦੇ ਵਿੱਚ 110, ਰੂਪਨਗਰ ਦੇ ਵਿੱਚ ਸਿਰਫ 45 ਅਤੇ ਪਠਾਨਕੋਟ ਦੇ ਵਿੱਚ ਸਿਰਫ 3 ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ। ਸੋ ਇਸੇ ਤਰ੍ਹਾਂ ਜੇਕਰ ਅੱਜ ਦੇ ਮਾਮਲਿਆਂ ਦੇ ਵਿੱਚ ਝਾਤ ਮਾਰਦੇ ਚੱਲੀਏ ਤਾਂ ਪਰਾਲੀ ਸਾੜਨ ਦੇ 1271 ਨਵੇਂ ਮਾਮਲੇ ਸਾਹਮਣੇ ਆਏ ਨੇ। ਮੋਗਾ ਦੇ ਵਿੱਚ ਸਭ ਤੋਂ ਵੱਧ 237, ਅੰਮ੍ਰਿਤਸਰ ਦੇ ਵਿੱਚ 7, ਬਰਨਾਲਾ ਦੇ ਵਿੱਚ 145, ਬਠਿੰਡਾ ਦੇ ਵਿੱਚ 170, ਫਤਿਹਗੜ੍ਹ ਸਾਹਿਬ ਦੇ ਵਿੱਚ 5, ਫਰੀਦਕੋਟ ਦੇ ਵਿੱਚ 113, ਫਾਜ਼ਿਲਕਾ ਦੇ ਵਿੱਚ 64, ਫਿਰੋਜ਼ਪੁਰ ਦੇ ਵਿੱਚ 77, ਗੁਰਦਾਸਪੁਰ ਦੇ ਵਿੱਚ 2, ਹੁਸ਼ਿਆਰਪੁਰ ਦੇ ਵਿੱਚ ਵੀ 2, ਜਲੰਧਰ ਦੇ ਵਿੱਚ 45, ਕਪੂਰਥਲਾ ਦੇ ਵਿੱਚ 13, ਲੁਧਿਆਣਾ ਦੇ ਵਿੱਚ 110, ਮਾਨਸਾ ਦੇ ਵਿੱਚ 32, ਮੁਕਤਸਰ ਦੇ ਵਿੱਚ 61, ਨਵਾਂ ਸ਼ਹਿਰ ਦੇ ਵਿੱਚ 4, ਪਟਿਆਲਾ ਦੇ ਵਿੱਚ 30, ਸੰਗਰੂਰ 'ਚ 129, ਤਰਨਤਾਰਨ ਦੇ ਵਿੱਚ 13 ਤੇ ਮਲੇਰਕੋਟਲਾ ਦੇ ਵਿੱਚ 12 ਮਾਮਲੇ ਜਿਹੜੇ ਨੇ ਪਰਾਲੀ ਸਾੜਨ ਦੇ ਅੱਜ ਦੇ ਦਿਨ ਦੇ ਵਿੱਚ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।